Indian American organizations, activists and academicians are raising concern at the appointment of 3 Indian Americans aligned with Hindutva, the Hindu nationalist ideology, to high-profile jobs in US Department of Homeland Security. The 3 tied to India's Hindu supremacist outfit R.S.S, which control India's federal government and persecute Muslims and Christians in that country. Their appointments raise fear that DHS will discriminate against Indian American Muslims, Christians and Dalits, the activists have said. The DHS named Chandru Acharya, a leader of US non-profit Hindu Swayam Sevak Sangh. Amir Jani, who has R.S.S. ties, as its acting White House liaison. DHS named Sonal Shah, also connected with R.S.S, to an advisory council. In May, Shah was also named Chief Commissioner of White House Advisory Commission on Asian Americans, Native Hawaiians and Pacific Islanders. The appointment of Acharya, Jain and Shah to important DHS positions is extremely concerning, as Hindutva is intrinsically Islamophobic. Recruiting Hindu nationalists will increase and amplify Islamophobia, racism and anti-immigrant positions at the DHS. ਤੁਹਾਡੀਆਂ ਨਜ਼ਰਾਂ 'ਚ ਸ਼ਾਇਦ ਹਿੰਦੂ ਧਰਮ ਔਰ ਹਿੰਦੂਤਵਾ ਇੱਕੋ ਹੀ ਚੀਜ਼ ਹੋਏ, ਪਰ ਜੇ ਕ੍ਰਿਸਚੀਅਨਸ ਦੀ ਨੁਮਾਇੰਦਗੀ ਕਰਨ ਦੇ ਲਈ ਕੱਲ੍ਹ ਨੂੰ ਕਿਸੇ ਮਿਲੀਟੈਂਟ ਵਾਈਟ ਕ੍ਰਿਸਚਨ ਨੂੰ ਲਿਆ ਜਾਏ, ਰੇਸਿਸਟ ਸੁਪਰਮੈਸਿਸਟ ਨੂੰ, ਕਿ ਜੀ ਇਹ ਕ੍ਰਿਸਚੀਅਨਿਟੀ ਦੀ ਅਗਵਾਈ ਕਰਦਾ, ਇਵੇਂ ਹੀ ਕਿਸੇ ਹਿੰਦੂ ਤਵੀ ਨੂੰ ਹਿੰਦੂਆਂ ਦੇ ਨੁਮਾਇੰਦੇ ਦੇ ਤੌਰ 'ਤੇ DHS 'ਚ ਜਾਂ ਵਾਈਟ ਹਾਊਸ ਦੀ ਐਡਵਾਈਜ਼ਰੀ 'ਚ ਜਾਂ ਐਜ਼ ਏ ਲਿਆਜ਼ਨ ਜਾਂ ਐਜ਼ ਏ ਇੰਟਰਫੇਥ ਪ੍ਰੇਅਰ ਉਹਦੇ 'ਚ ਵੀ ਵੜੇ ਹੋਏ ਨੇ। ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਪਹਿਲੇ ਦਿਨ ਤੋਂ ਹੀ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਝੁਕਾਅ ਕਾਫੀ ਜਿਹੜਾ ਪ੍ਰੋ ਇੰਡੀਆ ਲਾਈਨ ਤਾਂ ਰਹੀ ਹੈ, ਪਰ ਸਾਨੂੰ ਇਹ ਸੀ ਵੀ ਕਿਉਂਕਿ ਜਿਹੜੀ ਐਕਸਟ੍ਰੀਮ ਹਿੰਦੂ R.S.S ਦਾ ਕਾਡਰ ਹੈ, ਜਿਨ੍ਹਾਂ ਦੀ ਹਿੰਦੂ ਫਾਊਂਡੇਸ਼ਨ ਇੱਥੇ ਜਿਨ੍ਹਾਂ ਨੇ ਟਰੰਪ ਲਈ $2 ਮਿਲੀਅਨ ਨਿਊ ਜਰਸੀ 'ਚ ਰੇਜ਼ ਕੀਤਾ, ਜਾਂ ਰੌਡੀ ਮੋਡੀ ਜਿਹੜਾ ਹਿਊਸਟਨ ਦੇ ਵਿੱਚ ਇੰਡੀਅਨਸ ਨੇ ਆਰਗੇਨਾਈਜ਼ ਕੀਤਾ, ਬਹੁਤ ਵੱਡੀ ਗਿਣਤੀ ਜਿਨ੍ਹਾਂ ਨੇ ਪੈਸਾ ਲਾਇਆ ਔਰ ਟਰੰਪ ਵੀ ਉਹਦੇ 'ਚ ਆਇਆ ਔਰ ਬਾਂਹ ਚੁੱਕ ਕੇ ਅਬ ਕੀ ਵਾਰ ਟਰੰਪ ਸਰਕਾਰ, ਇਹ ਸਾਰੇ ਨਾਰੇ ਨੂਰੇ ਵੀ ਲਵਾਏ। ਸੋ ਸਾਨੂੰ ਇਹ ਸੀ ਕਿ ਵੀ ਜਿਵੇਂ ਹਿੰਦੂਤਵੀ ਤਬਕਾ ਉਹ ਜਦੋਂ ਦੇਖਦਾ ਵੀ ਕਿੱਥੇ ਕੀ ਬਦਲ ਰਿਹਾ, ਉਹੀ ਜਿਹੜੇ ਹਿੰਦੂਤਵੀ ਕਦੇ ਅਮਰੀਕਾ ਦੇ ਵਿੱਚ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ ਉਸ ਦੇ ਵਿੱਚ ਹੀ ਹੁੰਦੇ ਸੀ ਮੈਜੋਰਟੀ। ਇਹ ਸੁਣਿਆ ਜਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਵੀ ਇਹ ਰਿਪਬਲਿਕਨ ਵੀ ਹੋਣਗੇ। ਜਿਵੇਂ ਜੇ ਅਸੀਂ ਬ੍ਰਿਟਨ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਗੱਲ ਇਹ ਨਹੀਂ ਹੈ ਵੀ ਰਿਸ਼ੀ ਸੂਨਕ ਪ੍ਰਾਈਮ ਮਿਨਿਸਟਰ ਬਣ ਗਿਆ, ਬਹੁਤਿਆਂ ਨੂੰ ਲੱਗਦਾ ਹੈ ਵੀ ਉਹ ਕੰਜ਼ਰਵੇਟਿਵ ਪਾਰਟੀ ਜਾਂ ਟੋਰੀ ਪਾਰਟੀ ਜਿਨ੍ਹਾਂ ਦਾ ਬੇਸ ਹੀ ਰੇਸਿਜ਼ਮ ਦੇ ਉੱਤੇ ਖੜ੍ਹਾ ਹੈ, ਉੱਥੇ ਵੀ ਇੱਥੇ ਵੀ ਰਿਪਬਲਿਕਨਸ ਦਾ ਤਾਂ ਇਹੀ ਹਾਲ ਹੈ ਕਿ ਉਹਦੇ 'ਚ ਇੰਨੇ ਵੱਡੇ ਲੈਵਲ 'ਤੇ ਇੰਡੀਅਨ ਵੜ ਗਏ ਕਿ ਉਹਨਾਂ ਨੇ ਆਪਣੀ ਨਾ ਸਿਰਫ ਪ੍ਰੈਜ਼ੈਂਸ ਸ਼ੋਅ ਕੀਤੀ ਕਿ ਉਹ ਅਪ ਦਾ ਲੈਡਰ ਜਾ ਕੇ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਗਏ। ਸੋ ਉਹਦੇ ਤੋਂ ਬਹੁਤਿਆਂ ਨੂੰ ਇਹ ਕਨਫਿਊਜ਼ਨ ਹੁੰਦਾ ਹੈ ਕਿ ਵੀ ਇਹ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਹੈ, ਇੱਕ ਪਾਸੇ ਇਹ ਸਾਰੀ ਦੁਨੀਆ ਕੁਟੁੰਬ ਹੈ, ਪਰਿਵਾਰ ਹੈ, ਸਰਵੇ ਭਵੰਤੂ ਸੁਖਿਨੈ ਸਰਵੇ ਸੰਤੂ ਨਿਰਾਮਯ, ਇਹ ਨਾਰਾ ਦਿੰਦੇ ਨੇ ਸਾਰੇ ਸੁਖੀ ਹੋਣ, ਸਾਰੇ ਫਲਾਣਾ ਹੋਣ, ਔਰ ਹਮੇਸ਼ਾ ਕਹਿਣਗੇ ਅਸੀਂ ਵਰਲਡ ਪੀਸ, ਔਰ ਗਾਂਧੀ ਨੂੰ ਵੇਚਣਗੇ, ਬੁੱਧ ਨੂੰ ਵੇਚਣਗੇ। ਹਾਲਾਂ ਬੁੱਧ ਦਾ ਸੰਬੰਧ ਹੀ ਨੇਪਾਲ ਨਾਲ ਹੈ, ਨੇਪਾਲ ਨੇ ਪ੍ਰੋਟੈਸਟ ਵੀ ਕੀਤਾ ਸੀ ਪਿੱਛੇ ਆਫੀਸ਼ੀਅਲੀ ਕਿ ਉਹਨੂੰ ਆਪਣਾ ਨਾ ਕਲੇਮ ਕਰਿਆ ਕਰੋ, ਕਬਲ ਵਸਤੂ 'ਚ ਪੈਦਾ ਹੋਇਆ। ਲੇਕਿਨ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਵੇਂ, ਇੱਕ ਤਾਂ ਵਿਚਾਰਾ ਗਿਰਗਟ ਉਹ ਤਾਂ ਆਪਣੀ ਸਰਵਾਈਵਲ ਲਈ ਕਰਦਾ, ਇਹ ਤਾਂ ਗਿਰਗਟ ਕੀ, ਇਹਨਾਂ ਨੇ ਤਾਂ ਇਹਨਾਂ ਦੇ ਇੰਨੇ ਕੁ ਰੰਗ ਨੇ ਕਿ ਵੀ ਉਹ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਵੀ ਇਹ ਕਿੰਨੇ ਰੰਗ ਇੱਕੋ ਵੇਲੇ ਬਦਲਣ ਦੀ ਸਮਰੱਥਾ ਰੱਖਦੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਅਮਰੀਕਾ 'ਚ ਸਾਨੂੰ ਇਹ ਸੀ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਘੱਟੋ ਘੱਟ ਉਹ ਇੱਕ ਬੈਲੈਂਸ ਰੱਖਣਗੇ। ਇਹ ਨਹੀਂ ਹੈ ਕਿ ਵੀ ਇਹਨਾਂ ਦੀ ਧੜਾਧੜ ਭਰਤੀ ਕਰਨਗੇ, ਜਿਵੇਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਅਸੀਂ ਦੇਖਿਆ ਕਿ ਭਾਈ ਕਾਫੀ ਜ਼ਿਆਦਾ ਘੁਸਪੈਠ ਮੋਦੀ ਦੇ ਨਾਲ, ਜਿਹੜਾ ਉਹਦਾ ਵੀ ਇਹ ਕਹਿਣਾ ਕਿ ਮੋਦੀ ਗ੍ਰੇਟ ਲੀਡਰ, ਆਈ ਲਾਈਕ ਹਿੰਦੂ, ਇਹ ਸਾਰਾ ਪਾਰਟ ਸੀ। ਔਰ ਉਹਦੇ ਥੱਲੇ
ਸਭ ਤੋਂ ਵੱਡਾ ਕੰਮ ਜਿਹੜਾ ਉਹਨਾਂ ਨੇ ਹਿੰਦੂ ਤਵੀਆਂ ਨੇ ਕੀਤਾ ਜਾਂ ਇਹਨਾਂ ਨੇ ਕਰਵਾਇਆ ਜਾਂ ਉਹਨਾਂ ਨੇ ਕਰਵਾਇਆ ਤੇ ਇਹਨਾਂ ਨੇ ਜਿਹੜੀ ਆ ਉਸ ਦੀ ਪਰਮਿਸ਼ਨ ਦਿੱਤੀ, ਉਹ ਸੀ 5 ਅਗਸਤ 2019 ਨੂੰ, ਜਦੋਂ ਕਿ ਕਸ਼ਮੀਰ ਦਾ, ਜੰਮੂ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕੀਤਾ ਗਿਆ, ਆਰਟੀਕਲ 3 ਸਪੈਸ਼ਲ ਸਟੇਟਸ ਆਰਟੀਕਲ 370 35A, ਔਰ ਫਿਰ ਟਰੰਪ ਨੂੰ ਸੱਦ ਕੇ ਉੱਥੇ ਜਿਵੇਂ ਮੁਸਲਮਾਨਾਂ ਦਾ ਜਿਹੜਾ ਉਹ ਵਡੰਗਾ ਕੀਤਾ, ਦਿੱਲੀ 'ਚ ਡਿਨਰ ਕਰ ਰਹੇ ਸੀ ਔਰ ਦਿੱਲੀ ਦੀਆਂ ਗਲੀਆਂ ਬਾਜ਼ਾਰਾਂ 'ਚ ਮਸੀਤਾਂ ਦੇ ਉੱਤੇ ਉਹ ਝੰਡੇ ਲਾ ਰਹੇ ਸੀ ਭਗਵੇ, ਔਰ ਉਹਨਾਂ ਦਾ ਜਿਹੜਾ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੇ ਸੀ, ਔਰ ਬਿਲਕੁਲ ਕੋਈ ਲਫ਼ਜ਼ ਨਹੀਂ ਜੋ ਕਸ਼ਮੀਰ 'ਚ ਕੀਤਾ ਉਹਦੇ ਬਾਰੇ ਕੋਈ ਲਫ਼ਜ਼ ਨਹੀਂ। ਪਰ ਅਨਫੋਰਚੂਨੇਟਲੀ ਜਿਹੜੀ ਇਹ ਗੱਲ, ਹਾਲਾਂਕਿ ਜਦੋਂ ਐਕੈਡੈਮਿਸ਼ੀਅਨਸ ਨੇ ਇੱਥੇ 20-25 ਯੂਨੀਵਰਸਿਟੀਆਂ ਦੇ ਇੱਕ ਟੂਗੈਦਰ 2-3 ਦਿਨ ਦੀ ਜਿਹੜੀ ਹੈ ਉਹ ਗੁਫ਼ਤਗੂ ਕੀਤੀ, ਆਪਸ 'ਚ ਗੋਸ਼ਟੀ ਕੀਤੀ, ਤਾਂ ਉਹਦੇ 'ਚ ਉਹਨਾਂ ਨੇ ਇਹ ਐਕਸਟ੍ਰੀਮ ਹਿੰਦੂਤਵਾਦੀ ਆਈਡੀਓਲੋਜੀ ਕਿਵੇਂ ਖਤਰਨਾਕ ਹੈ ਇਨਸਾਨੀਅਤ ਦੇ ਲਈ, ਕਿਵੇਂ ਇਸ ਦੇ ਵਿੱਚ ਨਾਜ਼ੀ ਆਈਡੀਓਲੋਜੀ ਦੇ ਸਾਰੇ ਬੀਜ ਮੌਜੂਦ ਨੇ, ਔਰ ਈਵਨ ਉਹਨਾਂ ਨੂੰ ਕਿਵੇਂ ਥ੍ਰੈਟਨ ਕੀਤਾ ਗਿਆ, ਕਿਸ ਅੰਦਾਜ਼ 'ਚ ਉਹਨਾਂ ਦੇ ਨਾਲ ਡੀਲ ਕੀਤਾ ਗਿਆ। ਔਰ ਇਸ ਸਭ ਦੇ ਚਲਦਿਆਂ ਈਵਨ ਨਿਊ ਜਰਸੀ ਦੇ ਸ਼ਹਿਰ ਦੀ ਪੈਰੇਡ ਦੇ ਮੌਕੇ ਦੇ ਉੱਤੇ, ਜਿੱਥੇ ਉਹਨਾਂ ਨੇ ਉਸ ਓਪਨ ਪੈਰੇਡ ਦੇ ਵਿੱਚ, ਜਿਹਦੇ 'ਚ ਮੇਅਰ ਵੀ ਸ਼ਾਮਲ ਹੋਇਆ, ਬੁਲਡੋਜ਼ਰ ਜਿਹੜਾ ਉਹ ਮਾਰਚ ਕਰਵਾਇਆ ਗਿਆ, ਜਿਸ ਬੁਲਡੋਜ਼ਰ ਦੇ ਉੱਤੇ ਇੱਕ ਪਾਸੇ ਮੋਦੀ ਦੀ ਫੋਟੋ, ਦੂਜੇ ਪਾਸੇ ਦਿੱਤਿਆਨਾਥ ਯੋਗੀ ਦੀ, ਕਿਉਂਕਿ ਉਹ ਪੀਰੀਅਡ ਸੀ ਕਿ ਲਗਾਤਾਰਤਾ ਨਾਲ ਜਿਹੜਾ ਉਹ ਬੁਲਡੋਜ਼ਰਾਂ ਦੇ ਨਾਲ ਮੁਸਲਮਾਨਾਂ ਦੇ ਘਰ ਯੂਪੀ 'ਚ ਢਾਏ ਗਏ ਸੀ, ਹੁਣ ਵੀ ਢਾਏ ਜਾ ਰਹੇ ਨੇ ਲਗਾਤਾਰਤਾ, ਹੁਣ ਹਰਿਆਣੇ 'ਚ ਵੀ ਉਹਨਾਂ ਨੇ ਇਸ ਨੂੰ ਇਸਤੇਮਾਲ ਕੀਤਾ। ਲੇਕਿਨ ਔਰ ਇਹਦਾ ਇੱਕ ਜ਼ਰੂਰ ਪਾਰਟ ਹੋਇਆ ਕਿ ਨਿਊ ਜਰਸੀ ਦੇ ਇੱਕ ਛੋਟੇ ਜਿਹੇ ਟਾਊਨ ਦੀ ਇੱਕ ਕੌਂਸਲ ਨੇ ਪਾਸ ਕੀਤਾ ਮਤਾ ਕਿ ਵੀ ਇਹ ਇਹਨਾਂ ਤੋਂ ਡਿਸਟੈਂਸ ਕਰੋ ਔਰ ਇਹਨਾਂ ਦੀ ਜਿਹੜੀ ਹੈ ਇਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ ਹਿੰਦੂਤਵੀ ਜਥੇਬੰਦੀਆਂ ਤੇ। ਉਸ ਦੇ ਉੱਤੇ ਕਿੰਨਾ ਰਿਐਕਟ ਕੀਤਾ ਗਿਆ, ਹਿੰਦੂ ਫਾਊਂਡੇਸ਼ਨ ਤੋਂ ਲੈ ਕੇ ਇੰਨੇ ਗਰੁੱਪ ਨੇ ਇਹਨਾਂ ਦੇ, ਹੁਣ ਕੋਈ ਆਰ.ਐਸ.ਐਸ ਨਾਲ ਹੈ, ਕੋਈ ਕਿਸੇ ਨਾਲ ਹੈ, ਲੇਕਿਨ ਉਹ ਸਾਰੇ ਹੀ ਇੱਕ ਕਲਸਟਰ ਆਫ ਆਰਗੇਨਾਈਜੇਸ਼ਨਸ ਹੈ ਜਿਹੜਾ ਅਲਟੀਮੇਟਲੀ ਜਿਨ੍ਹਾਂ ਦੀ ਐਲੀਜੈਂਸ ਜਿਹੜੀ ਹੈ ਉਹ ਹਿੰਦੂ ਤਵੀਆਂ ਦੇ ਨਾਲ ਹੈ। ਔਰ ਹੁਣ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਇਹਦੇ ਬਾਵਜੂਦ ਇੱਕ ਸਟੇਜ 'ਤੇ 120+ ਜਿਹੜੇ ਆਫਿਸ ਬੇਅਰਰ ਨੇ ਅੱਡ-ਅੱਡ ਥਾਵਾਂ 'ਤੇ ਕੀ ਪੋਜੀਸ਼ਨਾਂ 'ਤੇ ਉਹ ਹਿੰਦੂ ਤਵੀ ਲਾਏ ਹੋਏ ਨੇ। ਔਰ ਕਮਲਾ ਹੈਰਿਸ ਉਸ ਬਾਰੇ ਤਾਂ ਉਹ ਤਾਂ ਅਜੇ ਉਹਦੇ ਕੋਲ ਤਾਂ ਪਾਵਰ ਨਹੀਂ, ਔਰ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਢੰਗ ਵੀ ਹੁੰਦਾ, ਵਾਈਸ ਪ੍ਰੈਜ਼ੀਡੈਂਟ ਇਹਦਾ ਸ਼ੈਡੋ ਕੰਮ ਕਰਦਾ, ਉਸ ਦਾ ਕੋਈ ਉਹਨੂੰ ਜਿਹੜਾ ਉਹ ਕੈਮਰਾ ਨਹੀਂ ਮਿਲਦਾ ਜਾਂ ਉਹਨੂੰ ਫੋਕਸ ਨਹੀਂ ਦਿੱਤਾ ਜਾਂਦਾ, ਉਹਦਾ ਰੋਲ ਹੀ ਜਿਹੜਾ ਉਹ ਸ਼ੈਡੋ ਰੋਲ ਹੁੰਦਾ। ਔਰ ਇਹ ਠੀਕ ਹੈ ਕਿ ਕੋਈ ਉਸ ਬਾਰੇ ਤਾਂ ਕੋਈ ਐਸੀ ਨੈਗੇਟਿਵਿਟੀ ਨਹੀਂ ਆਈ। ਉਸ ਤੋਂ ਪਹਿਲਾਂ ਇਹ ਤਾਂ ਰਿਹਾ ਕਿ ਉਹਨੇ ਰਾਦਰ ਜਦੋਂ ਕਸ਼ਮੀਰ ਦਾ ਮੁੱਦਾ ਆਇਆ ਜਾਂ ਦੂਸਰਾ ਹਿਊਮਨ ਰਾਈਟਸ ਦੇ ਮੁੱਦੇ 'ਤੇ ਉਹ ਗੱਲਬਾਤ ਕਰਦੀ ਰਹੀ ਹੈ। ਲੇਕਿਨ ਐਸਾ ਕੌਣ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿ ਇਸ ਲੈਵਲ 'ਤੇ ਜਿਹੜੀਆਂ ਇਹਨਾਂ ਦੀਆਂ ਇਹਨੂੰ ਹਾਇਰ ਪੋਜੀਸ਼ਨਸ, ਹਰ ਕੀ ਪੋਜੀਸ਼ਨ 'ਤੇ ਲਿਆ ਕੇ ਬਿਠਾ ਦਿੱਤਾ ਹੈ। ਔਰ ਇਹ ਜਿਹੜੀ ਖਬਰ ਅਮਰੀਕਨ ਕਹਾਣੀ ਦੇ ਨਾਂ ਥੱਲੇ ਜਿਹੜੀ ਪਬਲੀਕੇਸ਼ਨ ਹੈ, ਕਿਉਂਕਿ ਇਸ ਗੱਲ ਨੂੰ ਹੁਣ ਸਭ ਤੋਂ ਜ਼ਿਆਦਾ ਇੱਕ ਜਿਹੜੀ ਆਰਗੇਨਾਈਜੇਸ਼ਨ ਉਹ ਸੈਕੂਲਰ ਕਿਸਮ ਦੇ ਹਿੰਦੂਆਂ ਦੀ ਹੈ, ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਕਿ ਵੀ ਇਹ ਜਿਹੜਾ ਪਾਰਟ ਹੈ ਇਹ ਠੀਕ ਨਹੀਂ ਹੈ। ਔਰ ਇਹ ਖਬਰ है कि सिविल राइट्स एक्टिविस्ट से अपॉइंटमेंट ऑफ राइट विंग हिंदू अमेरिकन्स टू डिपार्टमेंट ऑफ होमलैंड सिक्योरिटी वुड इनक्रीज इस्लामोफोबिया रेसिज्म। हुण DHS जिहड़ा जिसनूं असीं होमलैंड सिक्योरिटी दे नाल कहंदे हैं डिपार्टमेंट ऑफ होमलैंड सिक्योरिटी, और हुण अगली डिस्कशन मैं इहनूं DHS ही कहांगा, उहदे च वड्डियां अपॉइंटमेंट्स जिहड़ियां ने उन्हां हिंदू तवीआं दीआं होईआं ने ਜਿਹੜੇ ਆਲਰੇਡੀ ਜਿਨ੍ਹਾਂ ਬਾਰੇ ਨੋਨ ਹੈ ਕਿ ਉਹਨਾਂ ਦੀ ਐਫੀਲੀਏਸ਼ਨ ਆਰ.ਐਸ.ਐਸ, ਵਿਸ਼ਵ ਹਿੰਦੂ ਪਰਿਸ਼ਦ ਔਰ ਇਸ ਕਿਸਮ ਦੀਆਂ ਜਥੇਬੰਦੀਆਂ ਦੇ ਨਾਲ ਹੈ। ਔਰ ਇਹ ਖਬਰ ਦੀ ਬਿਗਨਿੰਗ ਹੀ ਹੈ ਕਿ ਇੰਡੀਅਨ ਅਮਰੀਕਨ ਹੁਣ ਇਹਦੇ 'ਚ ਕੋਈ ਸਿੱਖ ਜਥੇਬੰਦੀ ਨਹੀਂ ਹੈ, ਬਹੁਤੀਆਂ ਮੁਸਲਮਾਨ ਜਥੇਬੰਦੀਆਂ ਨੇ, ਇੰਡੀਅਨ ਬੇਸਡ ਮੁਸਲਿਮ, ਜਿਹੜੇ ਕੋਈ ਅੱਡ ਮੁਲਕ ਨਹੀਂ ਚਾਹੁੰਦੇ, ਉਹ ਤਾਂ ਬਾਰ-ਬਾਰ ਉੱਤੇ ਤਿਰੰਗਾ ਲੈ ਕੇ ਖਲੋਤੇ ਹੁੰਦੇ ਨੇ ਕਿ ਵੀ ਅਸੀਂ ਸਭ ਤੋਂ ਵੱਡੇ ਦੇਸ਼ ਭਗਤ ਹੈ। ਔਰ ਇੰਡੀਅਨ ਅਮਰੀਕਨ ਆਰਗੇਨਾਈਜੇਸ਼ਨਸ, ਐਕਟਿਵਿਸਟ ਐਂਡ ਐਕੈਡਮਿਸ਼ੀਅਨਸ are raising concern at the appointment of 3 Indian Americans aligned with Hindutva, the Hindu nationalist ideology, to high-profile jobs in US Department of Homeland Security. ਉਹ ਤਿੰਨ ਕੌਣ ਨੇ?
the three tied to India's Hindu supremacist outfit RSS, which control India's federal government and persecute Muslims and Christians in that country. Their appointments raise fear that DHS will discriminate against Indian American Muslims, Christian and Dalits, the activists have. Sikh ਵਿੱਚੋਂ ਗਾਇਬ ਕੀਤਾ ਹੋਇਆ, ਚਲੋ ਚੰਗੀ ਗੱਲ ਹੈ, ਸਾਨੂੰ ਇਹਨਾਂ ਦੀ ਸਿੰਪੈਥੀ ਦੀ ਲੋੜ ਵੀ ਨਹੀਂ ਹੈ। ਪਰ ਉਹ ਜਿਹੜੇ ਤਿੰਨ ਵਿੱਚ ਲਿਆਂਦੇ ਨੇ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਡਿਪਾਰਟਮੈਂਟ ਉਹ DHS ਹੈ, ਇਹ ਇਹਦੇ 'ਚ ਇਸ ਲੈਵਲ ਦੇ ਬੰਦੇ ਬੈਠੇ ਤਾਂ ਡਿਸਕ੍ਰਿਮੀਨੇਟ ਕਰਨਗੇ ਦਲਿਤਾਂ ਨਾਲ ਵੀ, ਮੁਸਲਮਾਨਾਂ ਨਾਲ ਵੀ, ਕ੍ਰਿਸਚਨਸ ਨਾਲ ਵੀ। ਔਰ ਉਹ ਹੁਣ ਤਿੰਨ ਕੌਣ ਨੇ? ਅਰਲੀਅਰ ਦਿਸ ਮੰਥ the DHS named Chandru Acharya, a leader of US non-profit Hindu Swayam Sevak Sangh। ਅਮਰੀਕਾ 'ਚ ਉਹਨਾਂ ਨੇ ਦੇਖਦੇ ਆ ਵੀ RSS ਦਾ ਪਤਾ ਹੈ, ਉਹਨਾਂ ਨੇ HSS ਕਰਤਾ ਕਿ ਹਿੰਦੂ ਸਵੈਮ ਸੇਵਕ ਸੰਘ ਟੂ ਇਟਸ ਫੇਥ ਬੇਸਡ ਸਿਕਿਉਰਿਟੀ ਐਡਵਾਈਜ਼ਰੀ ਕੌਂਸਲ, ਇਸ ਨੂੰ ਬਣਾਤਾ ਹੈ ਸਿਕਿਉਰਿਟੀ ਐਡਵਾਈਜ਼ਰ। 2 months ago DHS appointed Amir Jani, who has RSS ties, as its acting White House liaison। ਹੁਣ ਵਾਈਟ ਹਾਊਸ ਦਾ liaison ਕਿ ਉਹ ਬਣਾਇਆ ਹੀ ਉਹ ਜਿਹੜਾ ਸਿੱਧਾ RSS ਦਾ ਬੰਦਾ ਹੈ। In March, DHS named Sonal Shah, also connected with RSS, to an advisory council. In May, Shah was also named Chief Commissioner of White House Advisory Commission on Asian Americans, Native Hawaiians and Pacific Islanders। ਉਹ ਇਕੱਲਾ ਨਹੀਂ ਹੈ ਕਿ ਵੀ ਉਹ ਇੰਡੀਅਨਸ ਦੇ ਰਿਪਰੈਜ਼ੈਂਟੇਟਿਵ ਬਣੇ ਹੋਏ ਨੇ, ਉਹ ਏਸ਼ੀਅਨ ਅਮਰੀਕਨਸ ਦੇ ਵੀ ਨੁਮਾਇੰਦਗੀ, ਨੇਟਿਵ ਹਵਾਈਅਨਸ ਦੀ ਵੀ ਔਰ ਪੈਸੀਫਿਕ ਆਈਲੈਂਡਰਸ ਵੀ। ਹੁਣ ਇਸ ਦੇ ਉੱਤੇ ਔਰ ਇਹ ਗਰੁੱਪ ਹੈ ਹਿੰਦੂਜ਼ ਫॉर ਹਿਊਮਨ ਰਾਈਟਸ, ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਐਪਰੀਸ਼ੀਏਬਲ ਹੈ। ਉਹਨਾਂ ਨੇ ਇਹ ਕਿਹਾ ਦਾ ਅਪਾਇੰਟਮੈਂਟ ਆਫ ਆਚਾਰੀਆ ਜੈਨ ਐਂਡ ਸ਼ਾਹ ਟੂ ਇੰਪੋਰਟੈਂਟ DHS ਪੋਜੀਸ਼ਨਸ ਇਜ਼ ਐਕਸਟ੍ਰੀਮਲੀ ਕੰਸਰਨਿੰਗ ਐਜ਼ ਹਿੰਦੂਤਵਾ ਇਜ਼ ਇੰਟ੍ਰਿੰਸਿਕਲੀ ਇਸਲਾਮੋਫੋਬਿਕ, ਕਿ ਇਹ ਤਾਂ ਇਹਨਾਂ ਦੇ ਵਿੱਚ ਵੜਿਆ ਹੋਇਆ ਇਸਲਾਮੋਫੋਬੀਆ, ਇਹਨਾਂ ਨੂੰ ਇੱਥੇ ਲਿਆਉਣਾ। ਔਰ ਉਹਨਾਂ ਨੇ ਕਿਹਾ ਕਿ ਵੀ ਪਹਿਲਾਂ DHS ਵੱਲੋਂ ਖੁਦ ਮੁਸਲਮਾਨਾਂ ਦੇ ਨਾਲ ਜਿਵੇਂ ਸਰਵੇਲੈਂਸ ਆਫ ਮੌਸਕਸ ਇੱਕ ਸਟੇਜ ਸੀ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇੱਥੇ ਜਿੰਨੀਆਂ ਅਮਰੀਕਾ 'ਚ ਮਸੀਤਾਂ ਨੇ ਉਹਨਾਂ 'ਚ ਉਹਨਾਂ ਦੇ FBI ਦੇ ਔਰ ਦੂਜੇ ਬੰਦੇ ਬੈਠੇ ਹੁੰਦੇ ਸੀ, ਉਹਨਾਂ ਦੀ ਸਰਵੇਲੈਂਸ ਸੀ। ਔਰ ਉਹਨਾਂ ਨੇ ਕਿਹਾ ਵੀ ਰਿਕਰੂਟਿੰਗ ਹਿੰਦੂ ਨੈਸ਼ਨਲਿਸਟ will increase and amplify Islamophobia, racism and anti-immigrant positions at the DHS, ਕਿ ਵੀ ਇਹ ਰੇਸਿਜ਼ਮ ਵੀ ਪੈਦਾ ਕਰਨਗੇ, ਇਸਲਾਮੋਫੋਬੀਆ ਵੀ ਕਰਨਗੇ ਔਰ ਇਮੀਗ੍ਰੇਸ਼ਨ ਰਿਲੇਟਡ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੀ ਜਿਹੜਾ ਇਹ ਐਨਕਰੇਜ ਕਰਨਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ allowing adherents of Hindutva to represent all Hinduism is like allowing a militant white Christian nationalist group to speak for all Christians। ਉਹਨਾਂ ਨੂੰ ਸਮਝਾ ਰਹੇ ਨੇ ਵੀ ਤੁਹਾਡੀਆਂ ਨਜ਼ਰਾਂ 'ਚ ਸ਼ਾਇਦ ਹਿੰਦੂ ਧਰਮ ਔਰ ਹਿੰਦੂਤਵਾ ਇੱਕੋ ਹੀ ਚੀਜ਼ ਹੋਏ, ਪਰ ਜੇ ਕ੍ਰਿਸਚਨਸ ਦੀ ਨੁਮਾਇੰਦਗੀ ਕਰਨ ਦੇ ਲਈ ਕੱਲ੍ਹ ਨੂੰ ਕਿਸੇ ਮਿਲੀਟੈਂਟ ਵਾਈਟ ਕ੍ਰਿਸਚਨ ਨੂੰ ਲਿਆ ਜਾਏ, ਰੇਸਿਜ਼ਮ ਸੁਪਰਮੈਸਿਸਟ ਨੂੰ, ਕਿ ਜੀ ਇਹ ਕ੍ਰਿਸਚੀਅਨਿਟੀ ਦੀ ਅਗਵਾਈ ਕਰਦਾ, ਇਵੇਂ ਹੀ ਕਿਸੇ ਹਿੰਦੂਤਵੀ ਨੂੰ ਹਿੰਦੂਆਂ ਦੇ ਨੁਮਾਇੰਦੇ ਦੇ ਤੌਰ 'ਤੇ DHS 'ਚ ਜਾਂ ਵਾਈਟ ਹਾਊਸ ਦੀ ਐਡਵਾਈਜ਼ਰੀ 'ਚ ਜਾਂ ਐਜ਼ ਏ ਲਿਆਜ਼ਨ ਜਾਂ ਐਜ਼ ਏ ਇੰਟਰਫੇਥ ਪ੍ਰੇਅਰ ਉਹਦੇ 'ਚ ਵੀ ਵੜੇ ਹੋਏ ਨੇ। ਔਰ ਇਹ ਸਾਰੇ ਦੇ ਉੱਤੇ ਜਿਹੜੀ ਅੱਗੇ ਉਹਨਾਂ ਦੀ ਡੀਟੇਲ ਹੈ। ਔਰ ਉਹਨਾਂ ਨੇ ਹਿੰਦੂ ਇਸ ਗਰੁੱਪ ਨੇ, ਹਿੰਦੂ ਹਿਊਮਨ ਰਾਈਟਸ ਨੇ ਇਹ ਕਿਹਾ ਕਿ ਈਵਨ ਜਿਹੜੀ CIA ਦੀ ਰਿਪੋਰਟ ਹੈ ਉਹਦੇ 'ਚ ਵੀ ਉਹਨਾਂ ਨੇ ਵੰਸ ਕਰੈਕਟਰਾਈਜ਼ਡ ਇੰਡੀਆਜ਼ ਵਿਸ਼ਵ ਹਿੰਦੂ ਪਰਿਸ਼ਦ ਐਜ਼ ਏ ਰਿਲੀਜੀਅਸ ਮਿਲੀਟੈਂਟ ਆਰਗੇਨਾਈਜੇਸ਼ਨ, ਕਿ ਵੀ ਤੁਸੀਂ ਆਪਣੀਆਂ ਹੀ CIA ਦੀਆਂ ਰਿਪੋਰਟਾਂ ਕੱਢ ਲਓ ਕਿ ਵਿਸ਼ਵ ਹਿੰਦੂ ਪਰਿਸ਼ਦ ਨੂੰ ਉਹਨਾਂ ਨੇ ਕੀ ਕਿਹਾ। ਔਰ ਫਿਰ ਉਹਨਾਂ ਨੇ ਆ ਜਿਹੜੇ ਤਿੰਨੋਂ ਹੀ ਕੈਂਡੀਡੇਟ ਨੇ ਉਹਨਾਂ ਦੀ ਬੈਕਗਰਾਊਂਡ ਦਿੱਤੀ ਹੈ ਕਿ ਕਿਵੇਂ ਜਿਹੜਾ ਸ਼ਾਹ ਅਪਾਇੰਟ ਕੀਤਾ ਹੈ ਉਹ ਜਿਹੜੀ BJP ਦੀ ਓਵਰਸੀਜ਼ ਫਰੈਂਡਸ ਆਫ BJP ਜਥੇਬੰਦੀ ਹੈ ਉਸ ਦਾ, ਇਸ ਦਾ ਪਿਓ ਉਹਦਾ ਪ੍ਰੈਜ਼ੀਡੈਂਟ ਸੀ। ਔਰ ਇਸੇ ਤਰ੍ਹਾਂ ਜਿਹੜਾ ਦੂਸਰਿਆਂ ਦੇ ਬਾਰੇ ਵੀ ਜਿਹੜੀ ਹੈ ਉਹ ਡੀਟੇਲ ਦੇ ਕੇ ਉਹਨਾਂ ਨੇ ਕਿਹਾ ਕਿ these appointments will make many of us in the US vulnerable as we work to expose Hindutva in the US and protect the vulnerable Indian American community such as Muslims, Dalits and Christians। ਉਹਨਾਂ ਨੇ ਕਿਹਾ ਜੀ ਇਕੱਲਾ ਇਹੀ ਨਹੀਂ ਕਿ ਇਹ ਇਸਲਾਮੋਫੋਬੀਆ ਜਾਂ ਰੇਸਿਜ਼ਮ ਜਾਂ ਐਂਟਾਈ ਇਮੀਗ੍ਰੈਂਟ ਮਾਹੌਲ ਬਣਾਉਣਗੇ, ਅਸੀਂ ਜਿਹੜੇ ਲੋਕ ਇਸ ਮੁਲਕ 'ਚ ਬਹਿ ਕੇ ਇਹਨਾਂ ਦੀਆਂ ਜਿਹੜੀਆਂ ਰੇਸਿਸਟ ਔਰ ਨਫ਼ਰਤੀ ਨੀਤੀਆਂ ਨੇ ਉਹਨਾਂ ਨੂੰ ਐਕਸਪੋਜ਼ ਕਰਦੇ ਹਾਂ, ਸਾਡੀ ਸਿਕਿਉਰਿਟੀ ਨੂੰ ਵੀ ਤੁਸੀਂ ਐਂਡੇਂਜਰ ਕਰ ਰਹੇ ਹੋ। ਸੋ ਅੱਗੇ ਡੀਟੇਲ 'ਚ ਕਾਫੀ ਲੰਬੀ ਚੌੜੀ ਖਬਰ ਹੈ, ਪਰ ਮੈਂ
ਤਾਰੀਫ ਕਰਦਾ ਇਹ ਜਿਹੜੇ ਹਿੰਦੂਜ਼ ਫॉर ਹਿਊਮਨ ਰਾਈਟਸ ਗਰੁੱਪ ਔਰ ਦੂਸਰੇ ਜਿਹੜੇ ਨੇ ਜਿਨ੍ਹਾਂ ਨੇ ਇਸ ਸਾਰੇ ਇਸ਼ੂ ਨੂੰ ਚੁੱਕਿਆ ਔਰ ਇਹ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਕਿਸ ਹੱਦ ਤੱਕ ਇਨਫਿਲਟ੍ਰੇਸ਼ਨ ਔਰ ਇਨਫਿਲਟ੍ਰੇਸ਼ਨ ਤਾਂ ਪਹਿਲਾਂ ਵੀ ਨਜ਼ਰ ਆ ਰਹੀ ਸੀ। ਜਿਵੇਂ ਅਸੀਂ ਦੇਖਿਆ ਕਿ ਵੀ ਹਡਸਨ ਇੰਸਟੀਚਿਊਟ ਇਹਨਾਂ ਦਾ ਜਿਹੜੀ ਥਿੰਕ ਟੈਂਕ ਹੈ ਉਹਦੇ 'ਚ ਆ ਕੇ ਪ੍ਰੀਤੀ ਪਟੇਲ ਆਪਣੀ ਪ੍ਰੈਜੈਂਟੇਸ਼ਨ ਦੇ ਰਹੀ ਹੈ ਔਰ ਖਾਲਿਸਤਾਨੀਆਂ ਨੂੰ ਇਸਲਾਮਿਕ ਜਿਹਾਦਿਸਟ ਦੱਸ ਕੇ ਉਸ ਖਤਰੇ ਨੂੰ ਦੱਸ ਰਹੀ ਹੈ। ਔਰ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਉਹਨੂੰ ਚੈਲੰਜ ਕੀਤਾ ਜਾਂਦਾ ਹੈ, ਅੱਜ ਤੱਕ ਵੀ ਹੁਣ ਤਾਂ ਸਰਕਾਰਾਂ ਵੀ ਬਦਲ ਗਈਆਂ, ਉਹਦੇ ਵੱਲੋਂ ਕੋਈ ਜਵਾਬ ਨਹੀਂ ਆਇਆ। ਸੋ ਇਹ ਇਹਨਾਂ ਨੇ ਆਰ.ਐਸ.ਐਸ ਨੇ ਹਰ ਥਾਂ ਆਪਣੇ ਇਸ ਕਿਸਮ ਦੇ ਬੰਦੇ ਫਿੱਟ ਕੀਤੇ ਹੋਏ ਨੇ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਪੀਰੀਅਡ ਜੋ ਅਸੀਂ ਦੇਖ ਰਹੇ ਹਾਂ ਕਿ ਜੇ ਰਿਸ਼ੀ ਸੁਨਕ ਉਸ ਦੇ ਨਾਲ ਕਿਸ ਕਿਸਮ ਦੀ ਟੀਮ ਹਾਲ ਦੀ ਘੜੀ ਤਾਂ ਉਹ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ ਵਾਂਗ ਜਿਹੜਾ ਫੋਰਨ ਸੈਕਟਰੀ ਸੀ ਉਹੀ ਰਹਿਣ ਦਿੱਤਾ ਹੈ, ਡਿਫੈਂਸ ਸੈਕਟਰੀ ਵੀ ਉਹੀ ਰਹਿਣ ਦਿੱਤਾ ਹੈ, ਹੋਮ ਮਿਨਿਸਟਰੀ ਜਿਹੜੀ ਇੰਡੀਅਨ ਮੂਲ ਦੀ ਗਈ ਸੀ ਰਿਜ਼ਾਈਨ ਕਰਕੇ ਉਹਦਾ ਪੁਰਾਣੀ 45 ਦਿਨ ਜਿਹੜੀ ਰਹੀ ਪ੍ਰਾਈਮ ਮਿਨਿਸਟਰ ਲੀਸਾ ਟਰਸ ਸ਼ਾਇਦ ਉਹਨੂੰ ਵਾਪਸ ਰੱਖ ਲਿਆ। ਸੋ ਉੱਥੇ ਤਾਂ ਨਹੀਂ ਹੈ ਕਿ ਕੋਈ ਕਿਉਂਕਿ ਇਲੈਕਸ਼ਨਾਂ ਵੀ 8-9 ਮਹੀਨੇ ਨੂੰ ਹੋ ਜਾਣੀਆਂ ਨੇ, ਪਰ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਇਸ ਲੈਵਲ 'ਤੇ ਇਹਨਾਂ ਦੇ ਇਨਫਿਲਟ੍ਰੇਸ਼ਨ ਉਹ ਅਮਰੀਕਨ ਮਾਡਲ ਨੂੰ ਵੀ ਜਿਹੜਾ ਅਮਰੀਕਨ ਮਾਡਲ ਫਸਟ ਅਮੈਂਡਮੈਂਟ ਦੇ ਥੱਲੇ ਆਜ਼ਾਦੀ ਦੀ ਗੱਲ ਕਰਦਾ ਹੈ ਔਰ ਅਨਫੋਰਚੂਨੇਟਲੀ ਜਿੱਥੇ ਆਲਰੇਡੀ ਪਿਛਲੇ ਐਡਮਿਨਿਸਟ੍ਰੇਸ਼ਨ ਦੀ ਬਦੌਲਤ ਨਫ਼ਰਤ ਹੈ, ਰੇਸਿਜ਼ਮ ਹੈ, ਸੁਸਾਇਟੀ ਡਿਵਾਈਡਡ ਹੈ, ਇਹ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਐਕਸਟ੍ਰੀਮਿਸਟ ਦਾ ਇੱਥੋਂ ਦੇ ਰੇਸਿਸਟ ਵਾਈਟ ਸੁਪਰੈਮਿਸਟ ਨਾਲ ਅਲਾਇੰਸ ਔਰ ਉਸ ਦੇ ਨਾਲ ਫਿਰ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਵੜ ਜਾਣਾ ਜਿਹੜਾ ਬਾਹਰੀ ਤੌਰ 'ਤੇ ਤਾਂ ਅਪੋਜ਼ ਕਰਦੇ ਨੇ ਵੀ ਅਸੀਂ ਇਹ ਜਿਹੜਾ ਰੇਸਿਜ਼ਮ ਹੈ ਜਾਂ ਦੂਜਾ ਹੁਣ ਰਿਸ਼ੀ ਸੁਨਕ 'ਤੇ ਬਣਨ ਤੋਂ ਬਾਅਦ ਪਹਿਲੀਆਂ ਵਧਾਈਆਂ 'ਚੋਂ ਬਾਈਡਨ ਨੇ ਵਧਾਈ ਦਿੱਤੀ। ਇਹ ਵੱਖਰੀ ਗੱਲ ਹੈ ਕਿ ਰਿਸ਼ੀ ਨੂੰ ਉਹਨੇ ਰਸ਼ੀਦ ਹੀ ਕਿਹਾ, ਪੜ੍ਹਿਆ ਉਹਨੂੰ ਕਿ ਰਸ਼ੀਦ ਸੁਨਾਕ ਰਾਸ਼ੀਦ, ਮੈਂ ਕਿਹਾ ਉਹਦਿਆਂ ਨੂੰ ਇਹ ਲੱਗਦਾ ਹੋਣਾ ਵੀ ਇਹ ਮੁਸਲਮਾਨ ਬਣ ਗਿਆ ਯੂਕੇ, ਲੇਕਿਨ ਮਤਲਬ ਉਹ ਤਾਂ ਆਪਣੇ ਵੱਲੋਂ ਦੱਸ ਰਿਹਾ ਕਿ ਵੀ ਜੀ ਦੇਖੋ ਅਸੀਂ ਜਿਹੜਾ ਮਲਟੀਕਲਚਰਲਿਜ਼ਮ ਔਰ ਇਹ ਸਾਰੇ ਚ ਰੇਸਿਜ਼ਮ ਤੋਂ ਬਾਹਰ ਕਰਦੇ ਹਾਂ, ਪਰ ਤੁਹਾਡੇ ਨੱਕ ਥੱਲੇ ਤਾਂ ਤੁਸੀਂ ਆਪਣੇ ਇਹ ਰੇਸਿਸਟ ਵਾਈਟ ਹਿੰਦੂ ਸੁਪਰੈਮੈਸਿਸਟ ਔਰ ਇਹਨਾਂ ਦਾ ਇੱਕ ਕੰਬੀਨੇਸ਼ਨ ਖੜਾ ਕਰ ਰਹੇ ਹੋ ਔਰ ਇਸ ਦੇ ਉੱਤੇ ਬਾਕੀਆਂ ਨੂੰ ਵੀ ਘੱਟੋ ਘੱਟ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ 2-4 ਚਿੱਠੀਆਂ ਚਲੀਆਂ ਜਾਂਦੀਆਂ ਨੇ, ਕੋਈ ਹੋਰ ਰਿਪਰੈਜ਼ੈਂਟੇਸ਼ਨਸ ਹੁੰਦੀ ਹੈ, ਘੱਟੋ ਘੱਟ ਅਗਲਾ ਅਪਾਇੰਟ ਕਰਨ ਤੋਂ ਪਹਿਲਾਂ 10 ਵਾਰ ਸੋਚਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਫਿਓਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।